ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 10 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅਪਡੇਟ ਕੈਲੀਫੋਰਨੀਆ ਦੇ ਸਹਿਯੋਗੀ ਖਾਲਸਾ ਇੰਸ਼ੋਰੈਂਸ ਏਜੰਸੀ, ਉਹਨਾਂ ਦਾ ਧੰਨਵਾਦ। ਹਰ ਤਰੀਕੇ ਦੀ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408-272-2500 ਦੇ ਉੱਤੇ। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇਟੇਡ ਕਹਿਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੇਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਫੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਨੀਵਰਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ CNN ਨੇ ਰਿਪੋਰਟ ਕਰ ਰਿਹਾ ਕਿ ਇਰਾਨ ਦਾ ਨੇਵਲ ਸ਼ਿਪਸ ਤੇ ਹੋਰ ਮਾਈਨ ਲੇਅਰਸ ਜੋ ਸਟੇਟ ਆਫ ਹਾਰਮਜ਼ ਆ, ਉੱਥੇ USA ਵੱਲੋਂ ਉਹਨਾਂ ਨੂੰ ਡਿਸਟਰੋਏ ਕਰ ਦਿੱਤਾ ਗਿਆ ਹੈਗਾ। ਤੇ ਕਹਿੰਦੇ ਵੀ ਮਾਈਨਸ ਵਿਛਾ ਰਹੇ ਸੀ ਇਰਾਨੀਅਨਸ ਜੋ ਸਟੇਟ ਆਫ ਹਾਰਮਜ਼ ਹੈਗੀ ਆ, ਤਾਂ ਕਿ ਉੱਥੋਂ ਸ਼ਿਪ ਲੰਘ ਨਾ ਸਕਣ। ਪੈਂਟਾਗਨ ਨੇ ਹੁਣ ਇਹ ਕਿਹਾ ਹੈ, ਪਹਿਲੀ ਵਾਰੀ ਮੰਨਿਆ ਵੀ 140 ਦੇ ਕਰੀਬ US ਦੇ ਜਿਹੜੇ ਸਰਵਿਸ ਮੈਂਬਰਸ ਆ, ਉਹ ਬੁਰੀ ਤਰ੍ਹਾਂ ਫੱਟੜ ਹੋਏ ਆ ਜਦ ਤੋਂ ਜੰਗ ਲੱਗੀ ਹੋਈ ਹੈਗੀ ਆ। 7 ਜਾਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ। ਕਹਿੰਦੇ ਵੀ 16 ਮਾਈਨ ਲੇਅਰਸ ਨੂੰ ਕਲੀਅਰ ਕੀਤਾ ਹੈਗਾ ਸਟੇਟ ਆਫ ਹਾਰਮਜ਼ ਦੇ ਵਿੱਚ ਜੋ ਅਮਰੀਕਾ ਵੱਲੋਂ। ਸੋ ਇਰਾਨ ਦੇ ਵਿੱਚ ਹੁਣ ਤੱਕ 1300 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਸੋ ਸਟ੍ਰੇਟ ਆਫ ਹਾਰਮਜ਼ ਦੇ ਵਿੱਚ ਜਿੱਥੋਂ ਸਭ ਤੋਂ ਜ਼ਿਆਦਾ ਤੇਲ ਲੰਘਦਾ ਦੁਨੀਆ ਦਾ, ਉਹ ਮੇਨ ਇੰਪੋਰਟੈਂਟ ਰਾਊਟ ਆ। ਤੇ ਜੇ ਉੱਥੇ ਇਹ ਜੋ ਇਸ ਟਾਈਮ ਰੁਕਿਆ ਪਿਆ ਕੰਮ ਆ ਉਹ ਤੁਰ ਪਊਗਾ, ਤਾਂ ਤੇਲ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਜਿਹੜੀ ਉਹ ਆ ਸਕਦੀ ਆ। ਲੋਕਾਂ ਨੂੰ ਕਿਤੇ ਨਾ ਕਿਤੇ ਸੁੱਖ ਦਾ ਸਾਹ ਉਸ ਬਾਬਤ ਜਿਹੜਾ ਉਹ ਜ਼ਰੂਰ ਮਿਲ ਸਕਦਾ ਹੈਗਾ। ਪਰ ਹੁਣ ਇਹ ਦੇਖਣਾ ਹੋਊਗਾ ਵੀ ਇਰਾਨ ਜੋ ਲਗਾਤਾਰ ਦਾਅਵੇ ਕਰਦਾ ਆ ਰਿਹਾ ਹੈ ਉੱਥੇ ਵੀ ਭਾਈ ਜੇ ਉੱਧਰੋਂ ਕੋਈ ਲੰਘੇ ਤਾਂ ਅਸੀਂ ਉਹਨਾਂ ਸ਼ਿਪਸ ਨੂੰ ਅੱਗ ਲਾ ਦੇਵਾਂਗੇ, ਉਹਨਾਂ ਨੂੰ ਨਸ਼ਟ ਜਿਹੜਾ ਉਹ ਕਰਾਂਗੇ, ਉਹਦੇ ਵਿੱਚ ਕਿੰਨੀ ਕੁ ਅੱਗੇ ਜਿਹੜੀ ਉਹ ਗੱਲ ਜਿਹੜੀ ਉਹ ਬਣੇਗੀ। ਤੇ ਇਹ ਹੁਣ ਦੇਖਣਾ ਹੋਊਗਾ ਵੀ ਕੀ ਅਮਰੀਕਾ ਵਾਕਿਆ ਹੀ ਉੱਥੇ ਸੁਰੱਖਿਆ ਪ੍ਰਦਾਨ ਕਰ ਸਕੂਗਾ ਬਾਕੀ ਜਿਹੜੇ ਸ਼ਿਪਸ ਆ, ਆਇਲ ਟੈਂਕਰਸ ਆ, ਉਹਨਾਂ ਨੂੰ ਉੱਥੋਂ ਲੰਘਣ ਦੇ ਲਈ। ਸੋ ਇਹ ਗੱਲ ਬਿਲਕੁਲ ਦਰੁਸਤ ਆ ਹਰਜੋਤ ਸਿੰਘ ਜੀ, ਵੀ ਇੱਥੇ ਕਾਫੀ ਜ਼ਿਆਦਾ ਲੋਕਾਂ ਨੂੰ ਇੱਕ ਹਿਸਾਬ ਦੇ ਨਾਲ ਭੁਲੇਖੇ ਦੇ ਵਿੱਚ ਵੀ ਰੱਖਿਆ ਜਾ ਰਿਹਾ ਵੀ ਅਮਰੀਕਾ ਦਾ ਬਹੁਤਾ ਨੁਕਸਾਨ ਨਹੀਂ ਹੋਇਆ। ਨੋ ਡਾਊਟ ਪੈਟਰੀਓਟਿਜ਼ਮ ਜਿਹੜੀ ਆ ਉਹ ਹੈਗੀ ਆ, ਲੋਕਾਂ 'ਚ ਦੇਸ਼ ਭਗਤੀ ਦੀ ਭਾਵਨਾ ਵੀ ਹੈਗੀ ਆ, ਪਰ ਰਿਐਲਿਟੀ ਜਿਹੜੀ ਆ ਉਹ ਵੀ ਖਾਸੀ ਜਿਹੜੀ ਇਸ ਟਾਈਮ ਥੋੜ੍ਹੀ ਜਿਹੀ ਕਹਿ ਲਓ ਵੀ ਕੌੜੀ ਜਿਹੜੀ ਉਹ ਨਜ਼ਰ ਆ ਰਹੀ ਆ। ਨੁਕਸਾਨ ਇਹਨਾਂ ਦਾ ਬੇਸਿਸ ਦੇ ਉੱਤੇ ਖਾਸਾ ਜਿਹੜਾ ਹੋਇਆ, ਜਿੱਦਾਂ ਅੱਜ ਦੀ ਰਿਪੋਰਟਿੰਗ ਦੇ ਵਿੱਚ 140 ਜਿਹੜੇ ਸਰਵਿਸ ਮੈਂਬਰ ਆ ਉਹਨਾਂ ਦੇ ਫੱਟੜ ਹੋਣ ਦੀ ਰਿਪੋਰਟ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਉਹ ਮਿਲੀ ਹੈਗੀ ਆ। ਉਧਰ ਨਾਰਥ ਕੋਰੀਆ ਜੋ ਕਿ ਨਿਊਕਲੀਅਰ ਮਿਜ਼ਾਈਲ ਵਾਲਾ ਮੁਲਕ ਆ, ਉਹਨਾਂ ਦੇ ਨੇ ਬਿਆਨ ਜਿਹੜਾ ਦਿੱਤਾ ਵੀ ਕਹਿੰਦੇ ਵੀ ਜਿਹੜੇ ਨਵਾਂ ਬਣਿਆ ਇਰਾਨ ਦਾ ਨਵਾਂ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੇਨਾਈ ਦਾ ਜਿਹੜਾ ਮੁੰਡਾ ਆਪਣਾ ਮੋਜਤਬਾ ਖਮੇਨਾਈ, ਉਸ ਨੂੰ ਜਿਹੜਾ ਲੀਡਰ ਬਣਾਇਆ ਆ, ਉਹ ਉਸ ਦੀ ਪ੍ਰੋੜਤਾ ਜਿਹੜਾ ਉਹ ਕਰਦਾ ਹੈ, ਉਹਨਾਂ ਦਾ ਸਮਰਥਨ ਇਸ ਦੇ ਵਿੱਚ ਜਿਹੜਾ ਉਹ ਕਰ ਰਿਹਾ ਹੈਗਾ ਆ। ਸੋ ਨਾਰਥ ਕੋਰੀਆ ਵੈਸੇ ਕਈ ਜਾਣੇ ਤਾਂ ਕਹਿਣਗੇ ਨਾ 3 'ਚ ਨਾ 13 'ਚ, ਪਰ ਉਹ ਇਸ ਮਾਮਲੇ ਦੇ ਵਿੱਚ ਡੈਫੀਨੇਟਲੀ ਆਪਣੀ ਜਿਹੜੀ ਆ ਦਖਲਅੰਦਾਜ਼ੀ ਜਿਹੜੀ ਉਹ ਜ਼ਰੂਰ ਕਰ ਰਿਹਾ ਹੈਗਾ ਆ। ਓਵਰਆਲ ਜੇ ਦੁਨੀਆ 'ਚ ਦੇਖਿਆ ਜਾਵੇ ਤਾਂ ਇਰਾਨ ਦੇ ਨਾਲ ਕੁਛ ਕੁ ਮੁਲਕਾਂ ਨੂੰ ਛੱਡ ਕੇ ਕੋਈ ਬਾੜੇ ਜਾੜੇ ਨਾਲ ਜਿਹੜੇ ਉਹ ਨਹੀਂ ਖੜ ਰਹੇ ਹੈਗੇ, ਜਿਨ੍ਹਾਂ 'ਚ ਨਾਰਥ ਕੋਰੀਆ, ਚਾਈਨਾ ਤੇ ਰਸ਼ੀਆ ਲੁਕਵੇਂ ਤੌਰ ਦੇ ਉੱਤੇ ਉਹਨਾਂ ਦੀ ਮਦਦ ਦੇ ਵਿੱਚ ਆਏ ਹੋਏ ਨੇ। ਤੇ ਇਸੇ ਤਰ੍ਹਾਂ WHO ਨੇ ਜਿਹੜਾ ਆ ਚਿੰਤਾ ਪ੍ਰਗਟ ਕੀਤੀ ਆ ਵੀ ਜੋ ਟੌਕਸਿਕ ਬਲੈਕ ਰੇਨ ਉੱਤੇ ਹੋ ਰਹੀ ਹੈਗੀ ਆ ਇਰਾਨ ਦੇ ਵਿੱਚ, ਜਦੋਂ ਰਿਫਾਈਨਰੀਜ਼ ਨੂੰ ਬੰਬਾਰਡਮੈਂਟ ਦੇ ਨਾਲ ਤਬਾਹ ਕੀਤਾ ਗਿਆ ਆ, ਉਹ ਸਿਹਤ ਲਈ ਹਾਨੀਕਾਰਕ ਆ। ਰਸ਼ੀਅਨ ਕੌਂਸਲੇਟ ਆਫਿਸ ਇਰਾਨ ਦੇ ਵਿੱਚ ਉਹ ਬੁਰੀ ਤਰ੍ਹਾਂ ਤਬਾਹ ਹੋ ਗਿਆ। ਗਵਰਨਮੈਂਟ ਬਿਲਡਿੰਗ ਦੇ ਉੱਤੇ ਜਦੋਂ ਜੋ ਮਿਜ਼ਾਈਲ ਲੱਗੀ ਆ, ਉਹਦੇ ਨਾਲ ਉਹਨਾਂ ਦਾ ਨੁਕਸਾਨ
ਹੋਇਆ ਹੈਗਾ। ਲਿੰਡਸੀ ਗ੍ਰਾਹਮ ਹੋਣੀ ਹੁਣ ਕਹਿੰਦੇ ਆ ਵੀ ਥੋੜੇ ਹਫ਼ਤਿਆਂ ਦੇ ਵਿੱਚ ਸਾਡਾ ਜਿਹੜਾ ਮਿਲਟਰੀ ਦਾ ਆਬਜੈਕਟਿਵ ਆ ਉਹ ਇਰਾਨ ਦੇ ਵਿੱਚ ਪੂਰਾ ਹੋ ਜਾਊਗਾ। ਇਸੇ ਤਰ੍ਹਾਂ ਪਹਿਲਾਂ ਡਿਫੈਂਸ ਦੇ ਜੋ ਸੈਕਟਰੀ ਹੈਗੇ ਆ, ਉਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਆਲਰੇਡੀ ਉੱਥੋਂ ਜਿਹੜੇ ਆ ਸ਼ਿਪ ਲੈ ਕੇ ਜਾ ਰਹੇ ਹੈਗੇ ਆ। ਪਰ ਬਾਅਦ ਦੇ ਵਿੱਚ ਕੈਰੋਲਿਨ ਲਿਵਿਟ ਜੋ ਪ੍ਰੈਸ ਸੈਕਟਰੀ ਆ, ਉਹਨਾਂ ਨੇ ਇਹ ਕਿਹਾ ਵੀ ਮੈਂ ਕਨਫਰਮ ਕਰਦੀ ਹਾਂ ਵੀ ਯੂਐਸ ਦੀ ਨੇਵੀ ਨੇ ਕਿਸੇ ਵੀ ਟੈਂਕਰ ਨੂੰ ਉੱਥੋਂ ਐਸਕॉर्ट ਨਹੀਂ ਕੀਤਾ ਹੈਗਾ। ਸੋ ਹਜੇ ਤੱਕ ਕੋਈ ਵੀ ਜਹਾਜ਼ ਜਿਹੜਾ ਆ ਉੱਥੋਂ ਨਹੀਂ ਲੰਘ ਰਿਹਾ। ਜੀ, ਬਿਲਕੁਲ। ਸੋ ਇੱਕ ਚੀਜ਼ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਵੱਡੀ ਜਿਹੜੀ ਦੇਖਣ ਨੂੰ ਮਿਲ ਰਹੀ ਆ, ਯੂਐਸ ਦੇ ਗਰਾਊਂਡ ਟਰੂਪਸ ਦਾ ਈਰਾਨ ਦੇ ਵਿੱਚ ਜਿਹੜਾ ਉਹ ਜਾਣਾ। ਲਿੰਡਸੀ ਗ੍ਰਾਹਮ ਨੇ ਕੱਲ ਬਿਆਨ ਦਿੱਤਾ ਸੀਗਾ ਇੰਟਰਵਿਊ ਦੇ ਵਿੱਚ ਵੀ ਸਾਡਾ ਮੁੱਖ ਇੱਕ ਹਿਸਾਬ ਦੇ ਨਾਲ ਮੋਟਿਵ ਪ੍ਰਾਇਓਰਟੀ ਇਸ ਜਿਹੜੀ ਲੜਾਈ ਦੇ ਵਿੱਚ ਤੇਲ ਹੀ ਮੁੱਖ ਰੋਲ ਦੇ ਵਿੱਚ ਸੀਗਾ, ਵੀ ਉਹਨੂੰ ਹਾਸਲ ਕਰਨ ਦੇ ਲਈ ਇਹ ਸਾਰਾ ਕੁਝ ਹੋ ਰਿਹਾ ਆ। ਤੇ ਨਾਲ ਹੀ ਉਹਨੇ ਉਸੇ ਇੰਟਰਵਿਊ ਦੇ ਵਿੱਚ ਇੱਕ ਇਹ ਵੀ ਬਿਆਨ ਦਿੱਤਾ ਸੀਗਾ ਜਿਹੜਾ ਗੌਰ ਕਰਨਾ ਚਾਹੀਦਾ ਆ। ਕਹਿੰਦਾ ਵੀ ਮੈਂ ਹੁਣ ਆਪਣੇ ਵਾਪਸ ਕੈਰੋਲੀਨਾਸ ਦੇ ਵਿੱਚ ਜਾਊਂਗਾ ਤੇ ਉੱਥੇ ਜਾ ਕੇ ਲੋਕਾਂ ਨੂੰ ਕਹੂੰਗਾ ਵੀ ਆਪਣੇ ਜਿਹੜੇ ਨਿਆਣੇ ਆ ਉਹਨਾਂ ਨੂੰ ਲੜਾਈ ਦੇ ਵਿੱਚ ਜਿਹੜਾ ਉਹ ਘੱਲਣ। ਸੋ ਹਾਲ ਦੀ ਘੜੀ ਕੁਰਦਾ ਨੇ ਨਾ ਕੀਤੀ ਹੋਈ ਆ, ਜਾਂ ਉਹ ਅਜੇ ਮੰਨ ਨਹੀਂ ਰਹੇ ਇਹਨਾਂ ਦੇ ਲਈ ਗਰਾਊਂਡ ਇਨਵੇਜਨ ਕਰਨ ਦੇ ਲਈ ਈਰਾਨ ਦੇ ਉੱਤੇ। ਤੇ ਹੋ ਸਕਦਾ ਵੀ ਅਮਰੀਕਾ ਦੇ ਜਿਹੜੇ ਗਰਾਊਂਡ ਇਨਵੇਜਨ ਕਰਨ ਦੇ ਇਰਾਦੇ ਆ ਉਹ ਹੋਰ ਜ਼ਿਆਦਾ ਅੱਗੇ ਨੂੰ ਜਿਹੜੇ ਉਹ ਵੱਧ ਰਹੇ ਹੋਣ। ਕਾਂਗਰਸ ਦੇ ਕੋਲੋਂ ਤਾਂ ਆਲਰੇਡੀ ਪਾਵਰ ਇੱਕ ਹਿਸਾਬ ਦੇ ਨਾਲ ਖੋਹ ਲਈ ਗਈ ਆ, ਜਾਂ ਕਹਿ ਲਓ ਵੀ ਉਹ ਇਸ ਟਾਈਮ ਘੇਸਲ ਵੱਟ ਕੇ ਜਿਹੜੇ ਉਹ ਸੌਂ ਗਈ ਆ ਕਾਂਗਰਸ ਵੀ। ਉਹਨਾਂ ਦੇ ਕੋਲੋਂ ਜਿਹੜੀ ਵਾਰ ਜਿਹੜੀ ਇੱਕ ਹਿਸਾਬ ਦੇ ਨਾਲ ਔਨ ਕਰਨ ਦੇ ਲਈ ਜਾਂ ਅਮਰੀਕਾ ਨੂੰ ਵਾਰ ਦੇ ਵਿੱਚ ਲੈ ਕੇ ਜਾਣ ਦੇ ਲਈ ਜਿਹੜੀ ਪਾਵਰ ਸੀਗੀ ਉਹ ਟਰੰਪ ਹੁਣਾਂ ਨੇ ਆਪਣੇ ਹੱਥ ਦੇ ਵਿੱਚ ਲੈ ਕੇ ਪਾਵਰ ਜਿਹੜੀ ਆ ਉਹ ਵਰਤ ਕੇ ਉਹ ਵਾਰ ਦੇ ਵਿੱਚ ਜਿਹੜਾ ਚਲੇ ਗਏ ਆ। ਤੇ ਹੁਣ ਗਰਾਊਂਡ ਇਨਵੇਜਨ ਦੇ ਲਈ ਵੀ ਲੱਗਦਾ ਨਹੀਂ ਆ ਵੀ ਟਰੰਪ ਹੁਣੀ ਕਾਂਗਰਸ ਨੂੰ ਕਿਸੇ ਤਰੀਕੇ ਦੀ ਜਿਹੜੀ ਉਹ ਪੁੱਛਗਿੱਛ ਜਿਹੜੀ ਉਹ ਕਰਨਗੇ। ਇਸ ਦਾ ਕੀ ਕੋਈ ਉਹਨਾਂ ਨੂੰ ਬਲੋ ਬੈਕ ਮਿਲਣ ਜਾ ਰਿਹਾ ਆ ਜਾਂ ਹੋਊਗਾ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਹਾਲ ਦੀ ਤਰੀ ਸੰਤੁਸ਼ਟੀ ਦੇ ਨਾਲ ਇਹਨਾਂ ਨੇ ਕਿਸੇ ਦੇ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਇਹ ਜਵਾਬ ਨਹੀਂ ਦਿੱਤਾ ਵੀ ਗਰਾਊਂਡ ਇਨਵੇਜਨ ਜਿਹੜੀ ਉਹ ਨਹੀਂ ਹੋਊਗੀ, ਬੂਟਸ ਔਨ ਗਰਾਊਂਡ ਜਿਹੜੇ ਉਹ ਨਹੀਂ ਹੋਣਗੇ। ਸੋ ਕਈ ਲੋਕ ਜਿਹੜੇ ਖਾਸ ਕਰਕੇ ਆਲੋਚਕ ਨੇ ਉਹ ਇਹ ਅੰਦਾਜ਼ਾ ਜਿਹੜਾ ਉਹ ਲਾ ਰਹੇ ਆ ਵੀ ਅਮਰੀਕਾ ਗਰਾਊਂਡ ਇਨਵੇਜਨ ਦੇ ਲਈ ਤੇਲ ਰਿਫਾਈਨਰੀਜ਼ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਬਜ਼ਾ ਕਰਨ ਦੇ ਲਈ ਉਹ ਉਧਰ ਨੂੰ ਅੱਗੇ ਜਿਹੜਾ ਉਹ ਵੱਧ ਸਕਦਾ ਆ। ਸੋ ਨਵੇਂ ਮਿਡਲ ਈਸਟ ਦੀ ਰਜੀਮ ਚੇਂਜ ਦੀ ਜਿਹੜੀ ਜਦੋਂ ਆਪਾਂ ਇਹ ਗੱਲ ਹੁਣ ਸੁਣਦੇ ਆ, ਉਹਨਾਂ ਦਾ ਮੁੱਖ ਮਕਸਦ ਉਹੀ ਆ ਵੀ ਵੈਨੇਜ਼ੁਏਲਾ ਵਾਲੇ ਤਰਜ਼ ਦੇ ਉੱਤੇ ਹੀ ਮੇਨ ਲੀਡਰ ਨੂੰ ਚੱਕ ਲਿਆਓ ਜਾਂ ਮਾਰ ਦਿਓ, ਤਾਂ ਜਿਹੜੇ ਬਚੇ ਨੇ ਉਹਨਾਂ ਦੇ ਨਾਲ ਸਮਝੌਤਾ ਕਰਕੇ ਉਹਨਾਂ ਦੇ ਵਿੱਚੋਂ ਹੀ ਜਿਹੜਾ ਅਮਰੀਕਾ ਨੂੰ ਤੇਲ ਦੇ ਉੱਤੇ ਜਿਹੜਾ ਉਹ ਕੰਟਰੋਲ ਕਰਾ ਲਿਆ ਜਾਵੇ। ਸੋ ਲੈਟਸ ਸੀ ਕੀ ਜਿਹੜਾ ਉਹ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਆ। ਪਰ ਕੱਲ ਦੇ ਬਿਆਨ ਦੇ ਨਾਲ ਤੇਲ ਦੀਆਂ ਕੀਮਤਾਂ ਜ਼ਰੂਰ ਥੱਲੇ ਨੂੰ ਆਈਆਂ ਸੀ, ਕੱਚੇ ਤੇਲ ਦੀਆਂ। ਉਹਨਾਂ ਦਾ ਅਸਰ ਕਦੋਂ ਤੱਕ ਲੋਕਾਂ ਦੀਆਂ ਜੇਬਾਂ ਤੇ ਪਊਗਾ ਉਹ ਦੇਖਣ ਵਾਲੀ ਗੱਲ ਰਹੇਗੀ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਕਾਫੀ ਸਟੇਟ ਦਾ ਜਿਹੜਾ ਭੱਠਾ ਵਿਛਾਲਿਆ ਪਿਛਲੇ ਸਾਲਾਂ ਦੇ ਵਿੱਚ। ਇਹ 'ਚ ਕੋਈ ਸ਼ੱਕ ਨਹੀਂ ਵੀ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੈਗੇ ਆ ਆਉਣ ਵਾਲੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਦੇ ਲਈ, ਤੇ ਚਾਂਸ ਵੀ ਕਾਫੀ ਜਿੱਤਣ ਦੇ ਹੈਗੇ ਆ। ਪਰ ਜਿਸ ਹਿਸਾਬ ਦੇ ਨਾਲ ਕੈਲੀਫੋਰਨੀਆ ਦੇ ਵਿੱਚੋਂ ਕੰਪਨੀਆਂ ਦੇ ਹੈੱਡ ਆਫਿਸਰਸ ਬਾਕੀ ਸਟੇਟਾਂ ਨੂੰ ਮੂਵ ਹੋਣੇ ਸ਼ੁਰੂ ਹੋਏ ਆ, ਉਹ ਜੇ ਪਿਛਲੇ ਕੁਝ ਮਹੀਨਿਆਂ 'ਚ ਦੇਖੋ ਦਰਜਨਾਂ ਦੇ ਹਿਸਾਬ ਨਾਲ ਵੱਡੀਆਂ ਕੰਪਨੀਆਂ ਦੇ ਜਿਹੜੇ ਆਫਿਸ ਆ ਉਹ ਮੂਵ ਹੋ ਚੁੱਕੇ ਆ। ਅੱਜ ਇੱਕ ਹੋਰ ਕੰਪਨੀ ਜਿਹੜੀ ਕਿ 50 ਸਾਲਾਂ ਤੋਂ ਯਾਮਾ ਮੋਟਰ ਕੰਪਨੀ ਆ, ਉਹ ਯੂਐਸ ਦੇ ਵਿੱਚ ਜਿਨ੍ਹਾਂ ਦਾ ਹੈੱਡਕੁਆਰਟਰ ਸੀਗਾ, ਉਹ ਹੁਣ ਇੱਥੋਂ ਮੂਵ ਹੋਣ ਜਾ ਰਹੇ ਆ। ਜਾਰਜੀਆ ਦੇ ਵਿੱਚ ਮੂਵ ਹੋਣ ਜਾ ਰਹੇ ਆ। ਗਵਰਨਰ ਬ੍ਰਾਇਨ ਕੈਂਪ ਉਹਨਾਂ ਨੇ ਅਨਾਉਂਸ ਕੀਤਾ ਕਿ ਜੈਪਨੀਜ਼ ਕੰਪਨੀ ਯਾਮਾ ਮੋਟਰਸ ਉਹ ਕੈਨਸਾਵ ਜੋ ਉੱਥੇ ਦਾ ਟਾਊਨ ਹੈਗਾ ਆ, ਉੱਥੇ ਮੂਵ ਹੋਣ ਜਾ ਰਹੀ ਆ ਤੇ ਇਸ ਸਾਲ ਦੇ ਐਂਡ ਦੇ ਵਿੱਚ ਜਿਹੜੀ ਪ੍ਰੋਸੈਸ ਸ਼ੁਰੂ ਹੋ ਜਾਊਗੀ ਤੇ 2028 ਤੱਕ ਸਾਰੇ ਦੇ ਸਾਰੇ ਆਫਿਸ ਉਹਨਾਂ ਦੇ ਜੋ ਹੈੱਡਕੁਆਰਟਰਸ ਹੈਗੇ ਆ ਸਾਈਪ੍ਰਸ ਕੈਲੀਫੋਰਨੀਆ ਦੇ ਵਿੱਚ ਉਹ ਮੂਵ ਹੋਣ ਜਾ ਰਹੇ ਹੈਗੇ ਆ। 1979 ਤੋਂ ਜਾਮਾ ਨੇ ਇਹ ਲੈਂਡ ਨੂੰ ਅਕਵਾਇਰ ਕੀਤਾ ਹੋਇਆ ਸੀ। ਆਪਣੀ ਉਹਨਾਂ ਦੀ ਲੈਂਡ ਸੀਗੀ ਜਿੱਥੇ ਇਹ ਜਾਮਾ ਦੀ ਬਹੁਤ ਵੱਡੀ ਫੈਕਟਰੀ ਹੈਗੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਸ ਸੀਟ ਤੋਂ ਮਾਰਜਰੀ ਟੇਲਰ ਗ੍ਰੀਨ ਨੇ ਅਸਤੀਫਾ ਦਿੱਤਾ ਆ, ਉੱਥੇ ਰਿਪਬਲਿਕਨ ਪਾਰਟੀ ਵੱਲੋਂ ਕਲੇ ਫੁਲਰ ਉਹ ਪ੍ਰਾਇਮਰੀਜ਼ ਦੇ ਵਿੱਚ ਰਿਪਬਲਿਕਨ ਪ੍ਰਾਇਮਰੀਜ਼ ਦੇ ਵਿੱਚ ਜੇਤੂ ਇੱਕ ਹਿਸਾਬ ਦੇ ਨਾਲ ਰਹੇ ਨੇ। ਉਧਰ ਡੈਮੋਕ੍ਰੇਟ ਪਾਰਟੀ ਵੱਲੋਂ ਸ਼ੌਨ ਹੈਰਿਸ ਉਹ ਅੱਗੇ ਜਿਹੜੇ ਉਹ ਆਏ ਨੇ। ਸੋ ਕਹਿੰਦੇ ਵੀ ਟਰੰਪ ਇੰਡੋਰਸਡ ਜਿਹੜੇ ਰਿਪਬਲਿਕਨ ਕੈਂਡੀਡੇਟ ਕਲੇ ਫੁਲਰ
ਉਹ ਹੁਣ ਰਨ ਆਫ ਇਲੈਕਸ਼ਨ ਦੇ ਵਿੱਚ MTG ਮਾਰਜਰੀ ਟੇਲਰ ਗ੍ਰੀਨ ਨੂੰ ਰਿਪਲੇਸ ਕਰਨ ਦੇ ਲਈ ਜਿਹੜੇ ਆ ਉਹ ਅੱਗੇ ਆਉਣਗੇ। ਸੋ CNN ਪ੍ਰੋਜੈਕਟ ਕਰ ਰਿਹਾ ਵੀ ਜਿਹੜੇ ਕਲੇ ਫੁਲਰ ਆ ਉਹ ਜਾਰਜੀਆ ਦੀ ਜਿਹੜੀ 14ਵੀਂ ਡਿਸਟ੍ਰਿਕਟ ਆ 14th ਡਿਸਟ੍ਰਿਕਟ ਆ ਉਸ ਦੇ ਵਿੱਚ ਜੇਤੂ ਜਿਹੜੇ ਉਹ ਰਹਿ ਸਕਦੇ ਨੇ। ਓਵਰਆਲ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਇਹ ਟੌਪ 2 ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਡੈਮੋਕ੍ਰੇਟ ਪਾਰਟੀ ਦਾ ਜਿਹੜਾ ਸ਼ੌਨ ਹੈਰਿਸ ਆ, ਉਹ ਜਿੰਨੀਆਂ ਹੁਣ ਤੱਕ 75% ਜਿਹੜੀਆਂ ਵੋਟ ਕਾਊਂਟ ਹੋਈਆਂ ਆ ਉਹਦੇ ਵਿੱਚ 38% ਵੋਟ ਉਸ ਨੂੰ ਮਿਲੀ ਆ ਤੇ ਕਲੇਟਨ ਫੁੱਲਰ ਨੂੰ 34.7% ਵੋਟ ਜਿਹੜੀ ਉਹ ਪਈ ਆ। ਸੋ ਡੀਪ ਰੈੱਡ ਸਟੇਟਸ ਦੇ ਵਿੱਚ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਅੱਗੇ ਜਾ ਰਹੇ ਆ ਤੇ ਰਿਪਬਲਿਕਨ ਪਿੱਛੇ ਜਿਹੜੇ ਉਹ ਰਹੇ ਆ, ਉਹਦਾ ਅਸਰ ਇਵੈਂਚੁਅਲੀ ਜਿਹੜਾ ਉਹ ਪੈ ਸਕਦਾ। ਪਰ ਇਸ ਜਿਹੜੀ ਇਲੈਕਸ਼ਨ ਦੇ ਵਿੱਚ ਕਿਉਂਕਿ ਕਿਸੇ ਨੂੰ ਵੀ 51% ਵੋਟ ਮਿਲਣ ਦੀ ਅਸਾਰ ਨਹੀਂ ਨਜ਼ਰ ਆ ਰਹੇ ਤੇ ਰਿਪਬਲਿਕਨ ਪਾਰਟੀ ਦੇ ਜ਼ਿਆਦਾ ਕੈਂਡੀਡੇਟ ਹੋਣ ਕਰਕੇ ਉਹ ਜਿਹੜੀਆਂ ਵੋਟਾਂ ਵੰਡ ਹੋਈਆਂ ਸੀ, ਇਸ ਕਰਕੇ ਪਹਿਲੇ ਨੰਬਰ ਦੇ ਉੱਤੇ ਡੈਮੋਕ੍ਰੇਟ ਪਾਰਟੀ ਦਾ ਨਜ਼ਰ ਆ ਰਿਹਾ ਆ। ਪਰ ਇਵੈਂਚੁਅਲੀ ਲੱਗਦਾ ਵੀ ਜਦੋਂ ਰਨ ਆਫ ਇਲੈਕਸ਼ਨ ਜੇ ਡੈਮੋਕ੍ਰੇਟ ਵਰਸਸ ਰਿਪਬਲਿਕਨ ਆਉਂਦੀ ਆ ਤਾਂ ਰਿਪਬਲਿਕਨ ਦੇ ਜਿਹੜੇ ਕਲੇਟਨ ਫੁੱਲਰ ਆ ਉਹ ਇੱਥੇ ਜਿੱਤ ਸਕਦੇ ਆ। ਜਾਰਜੀਆ ਦੀ ਜਿਹੜੀ 14th ਡਿਸਟ੍ਰਿਕਟ ਆ ਜਿੱਥੇ ਪਹਿਲਾਂ ਮਾਰਜਰੀ ਟੇਲਰ ਗ੍ਰੀਨ ਹੁੰਦੀ ਸੀ। ਇਹ ਟਰੰਪ ਹੁਣਾਂ ਨੇ ਜਿਹੜੀ ਡਿਸਟ੍ਰਿਕਟ ਆ 37% ਵੋਟਾਂ ਦੇ ਨਾਲ 2024 ਚ ਜਿੱਤੀ ਸੀ। ਰਾਜ ਦੀਆਂ ਵੋਟਾਂ ਦੇ ਹਿਸਾਬ ਨਾਲ ਡੈਮੋਕ੍ਰੈਟਿਕ ਕੈਂਡੀਡੇਟ ਅੱਗੇ ਆ ਜੀ ਪਰ ਉੱਥੇ 3 ਰਿਪਬਲਿਕਨ ਕੈਂਡੀਡੇਟ ਸੀਗੇ। ਸੋ ਇਹ ਕਾਫੀ ਫਸਵੀਂ ਟੱਕਰ ਹੋਊਗੀ। ਹੁਣ ਤੁਸੀਂ ਦੇਖੋ ਵੀ ਜਿੱਥੇ 37% ਵੋਟਾਂ ਦੇ ਫਰਕ ਨਾਲ ਟਰੰਪ ਨਹੀਂ ਜਿੱਤੇ ਸੀ ਤੇ ਉੱਥੇ ਕਿੰਨਵੀਂ ਫਸਵੀਂ ਜਿਹੜੀ ਟੱਕਰ ਆ ਉਹ ਪ੍ਰਾਇਮਰੀ ਚ ਉਹਨਾਂ ਨੇ ਦਿੱਤੀ ਹੈਗੀ ਆ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਹੌਸਪਿਸ ਫਰਾਡ ਜਿਹੜਾ ਆ ਉਹ ਇਸ ਵੇਲੇ ਚੋਟੀ ਦੇ ਉੱਤੇ ਹੈਗਾ ਆ। ਕਹਿੰਦੇ ਵੀ ਲੋਕਾਂ ਦੀਆਂ ਸੋਸ਼ਲ ਸਿਕਿਉਰਿਟੀ ਚੋਰੀ ਕਰਕੇ ਇਹ ਸ਼ੋਅ ਕੀਤਾ ਜਾ ਰਿਹਾ ਵੀ ਉਹ ਹੌਸਪਿਸ ਕੇਅਰ ਦੇ ਅੰਡਰ ਆ। ਇਹ ਉਹ ਕੇਅਰ ਹੁੰਦੀ ਜਦੋਂ ਬੰਦਾ ਮਰਨ ਦੇ ਕਿਨਾਰੇ ਆ ਜੀ, ਉਹਨਾਂ ਨੂੰ ਟੇਕ ਕੇਅਰ ਨਹੀਂ ਕਰ ਸਕਦੇ ਤੇ ਉਹ ਆਖਰੀ ਦਿਨਾਂ ਦੇ ਵਿੱਚ ਉਹਨਾਂ ਨੂੰ ਇਹ ਇਦਾਂ ਦੇ ਕੇਅਰ ਸੈਂਟਰ 'ਚ ਰੱਖਿਆ ਜਾਂਦਾ ਆ। ਤੇ ਉਹ ਕਹਿੰਦੇ ਵੀ ਚੋਰੀ ਕਰਕੇ ਬੰਦਾ ਬੜਾ ਸੋਹਣਾ ਜੀਂਦਾ ਜਾਗਦਾ ਆ, ਖੇਲ ਰਿਹਾ ਆ, ਪਰ ਉਹਦੀ ਜਿਹੜੀ ਸੋਸ਼ਲ ਸਿਕਿਉਰਿਟੀ ਆ ਉਹ ਚੋਰੀ ਕਰਕੇ ਉਹ ਬਿਲਿੰਗ ਹੋ ਰਹੀ ਹੈਗੀ ਆ। ਮਿਲੀਅਨਸ ਆਫ ਡਾਲਰ ਦੀ ਜਿਹੜੀ ਫੈਡਰਲ ਗਵਰਨਮੈਂਟ ਨੂੰ ਬਿਲਿੰਗ ਹੋ ਰਹੀ ਆ। ਕੈਲੀਫੋਰਨੀਆ ਦੇ ਸਟੇਟ ਆਡੀਟਰ ਨੇ ਇਹ ਦੱਸਿਆ ਵੀ ਲਾਸ ਐਂਜਲਸ ਕਾਉਂਟੀ 'ਚ 1500% ਇਨਕਰੀਜ਼ ਹੋਇਆ ਹੈ ਹੌਸਪਿਸ ਕੰਪਨੀਜ਼ ਦਾ 2010 ਤੋਂ ਲੈ ਕੇ ਹੁਣ ਤੱਕ। ਸੋ ਅੱਜ CBS ਨੇ ਕਾਫੀ ਵੱਡੀ ਜਿਹੜੀ ਆ ਇਨਵੈਸਟੀਗੇਟਿਵ ਰਿਪੋਰਟ ਛਾਪੀ ਹੈਗੀ। ਕਹਿੰਦੇ 280 ਦੇ ਕਰੀਬ ਸਟੇਟ ਦੇ ਵਿੱਚ ਹੌਸਪਿਸ ਕੇਅਰ ਦੇ ਲਾਇਸੈਂਸ ਹੈਗੇ ਆ। LA ਕਾਉਂਟੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਆ ਇਹ ਲਾਇਸੈਂਸ ਹੈਗੇ ਆ ਤੇ ਹੁਣ ਇਹਨਾਂ ਦੀ ਇਨਵੈਸਟੀਗੇਸ਼ਨ ਕਾਫੀ ਸ਼ੁਰੂ ਹੋਈ ਆ। ਉਹਨਾਂ ਨੇ ਬੰਦੇ ਲੱਭੇ ਆ ਜਿਹੜੇ ਆਰਾਮ ਨਾਲ ਆਪਣੇ ਘਰਾਂ 'ਚ ਰਹਿ ਰਹੇ ਆ, ਤਕੜੇ ਆ, ਖੇਲ ਕੁੱਦ ਰਹੇ ਹੈਗੇ ਆ, ਪਰ ਉਹਨਾਂ ਦੇ ਸੋਸ਼ਲ ਸਿਕਿਉਰਿਟੀ ਚੋਰੀ ਕਰਕੇ ਇਹ ਸ਼ੋਅ ਕੀਤਾ ਜਾ ਰਿਹਾ ਵੀ ਉਹ ਹੌਸਪਿਸ ਕੇਅਰ ਦੇ ਅੰਡਰ ਹੈਗੇ ਆ ਤੇ ਗਵਰਨਮੈਂਟ ਨੂੰ ਉਹਦੀ ਬਿਲਿੰਗ ਕੀਤੀ ਜਾ ਰਹੀ ਹੈਗੀ ਆ। ਜੀ ਬਿਲਕੁਲ। ਸੋ ਦੇਖੋ ਵੀ ਧਾਂਦਲੀ ਦੇ ਤੇ ਧਾਂਦਲੀ ਜਿਹਦਾ ਜਿੱਥੇ ਦਾ ਲੱਗਦਾ ਆ ਵੀ ਉਹ ਰਗੜਨ ਦੇ ਉੱਤੇ ਹੀ ਸਰਕਾਰਾਂ ਨੂੰ ਜਿਹੜਾ ਉਹ ਲੱਗੇ ਹੋਏ ਨੇ। ਅਗਲੀ ਹਰਜੋਤ ਜੀ ਗੱਲ ਕਰਦੇ ਜਾਈਏ, 2 ਜਿਹੜੇ ਬੰਦੇ ਨਿਊਯਾਰਕ ਸਿਟੀ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸੀਗੇ ਪੈਂਸਿਲਵੇਨੀਆ ਦੇ, ਜਿਨ੍ਹਾਂ ਨੇ ਐਕਸਪਲੋਸਿਵ ਡਿਵਾਈਸਾਂ ਦੀ ਵਰਤੋਂ ਕੀਤੀ ਸੀ ਐਂਟੀ ਇਸਲਾਮ ਪ੍ਰੋਟੈਸਟਰਸ ਦੇ ਉੱਤੇ। ਨਿਊਯਾਰਕ ਸਿਟੀ ਮੇਅਰ ਦੇ ਜਿਹੜੇ ਅਫੀਸ਼ੀਅਲ ਮੈਂਸ਼ਨ ਦੇ ਜਿਹੜੇ ਆ ਬਾਹਰ FBI ਨੇ ਕਹਿੰਦੇ ਵੀ ਹੋਰ ਐਕਸਪਲੋਸਿਵ ਮਟੀਰੀਅਲ ਉਹਨਾਂ ਨੂੰ ਲੱਭਾ ਹੈਗਾ ਆ ਪੈਂਸਿਲਵੇਨੀਆ ਦੀ ਇੱਕ ਸਟੋਰੇਜ ਯੂਨਿਟ ਦੇ ਵਿੱਚੋਂ, ਜੋ ਕਿ ਇਹਨਾਂ ਪ੍ਰੋਟੈਸਟ ਬੰਬਸ ਦੇ ਨਾਲ ਹੀ ਜੁੜਿਆ ਹੋਇਆ ਆ। ਅਮੀਰ ਬਲਾਤ 18 ਸਾਲਾਂ ਦਾ ਤੇ ਇਬਰਾਹਿਮ ਕਾਯੂਮੀ 19 ਸਾਲਾਂ ਦਾ। ਉਹਨਾਂ ਨੇ ਜਿਹੜਾ ਇਨਵੈਸਟੀਗੇਟਰਸ ਨੂੰ ਜਿਹੜਾ ਉਹ ਦੱਸਿਆ ਸੀਗਾ ਵੀ ਜਿਹੜਾ ਗ੍ਰੇਸੀ ਮੈਂਸ਼ਨ ਦੇ ਬਾਹਰ ਵੀ ਸੌਰੀ ਮੈਂ ਪੈਂਸਿਲਵੇਨੀਆ ਕਹਿ ਰਿਹਾ ਸੀ, ਫਿਲਾਡੈਲਫੀਆ ਦੇ ਸਬਰਬਸ ਦੇ ਵਿੱਚ ਇਹ ਦੋਨੋਂ ਜਾਣੇ ਰਹਿੰਦੇ ਸੀਗੇ ਤੇ ਉਹ ਹੁਣ ਜਿਹੜੇ ਆ ਪੈਂਸਿਲਵੇਨੀਆ ਦੀ ਇੱਕ ਟਾਊਨਸ਼ਿਪ ਦੇ ਵਿੱਚ ਜੋ ਸਟੋਰੇਜ ਯੂਨਿਟ ਸੀ ਉੱਥੋਂ ਇਹ ਜਿਹੜੇ ਬੰਬ ਆ ਐਕਸਪਲੋਸਿਵ ਮਟੀਰੀਅਲ ਜਿਹੜੇ ਆ ਉਹ ਉਹਨਾਂ ਨੂੰ ਮਿਲੇ ਹੈਗੇ ਆ। ਸੋ ਇੱਕ ਜਿਹੜੀ ਫੇਸਬੁੱਕ ਪੋਸਟ ਜਿਹੜੀ ਪੁਲਿਸ ਡਿਪਾਰਟਮੈਂਟ ਨੇ ਪਾਈ ਸੀ, ਕਹਿੰਦੇ ਵੀ ਉਹਦੇ ਵਿੱਚ ਕਈ ਲੋਕ ਕਹਿ ਰਹੇ ਸੀਗੇ ਵੀ ਉਹਨਾਂ ਨੇ ਕਈ ਲਾਊਡ ਬੈਂਗਸ ਓਵਰਨਾਈਟ ਆਵਰਸ ਦੇ ਵਿੱਚ ਸੁਣੇ ਸੀਗੇ। ਸੋ ਕਹਿੰਦੇ ਵੀ ਜਿਹਦੇ ਨਾਲ ਕਈ ਜਿਹੜੇ ਰੈਜ਼ੀਡੈਂਟਸ ਆ ਉਹ ਉੱਠ ਵੀ ਗਏ ਸੀਗੇ, ਪਰ ਉਸ ਟਾਈਮ ਦੇ ਉੱਤੇ ਕੋਈ ਖਤਰਾ ਨਹੀਂ ਸੀਗਾ ਪਬਲਿਕ ਨੂੰ ਜਾਂ ਉਹਨਾਂ ਨੂੰ ਪਤਾ ਨਹੀਂ ਸੀਗਾ। ਸੋ ਹੁਣ ਇਹ ਕਹਿੰਦੇ ਵੀ ਲੱਗ ਰਿਹਾ ਪਤਾ ਵੀ ਸ਼ਾਇਦ ਉੱਥੇ ਇਹਨਾਂ ਬੰਬਾਂ ਨੂੰ ਚਲਾ ਕੇ ਦੇਖਣ ਦੀ, ਐਕਸਪਲੋਸਿਵ ਮਟੀਰੀਅਲ ਨੂੰ ਚਲਾ ਕੇ ਦੇਖਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ। ਹੁਣ 18 ਸਾਲਾਂ ਦੇ ਬਲਾਤ ਦਾ ਜਿਹੜਾ ਲਾਇਰ ਆ ਉਹ ਕਹਿ ਰਿਹਾ ਵੀ ਇਹ ਕਨਫਿਊਜ਼ਡ ਟੀਨੇਜਰ ਸੀਗਾ, ਇਹਨੂੰ ਪਤਾ ਨਹੀਂ ਆ ਵੀ ਇਹ ਕੀ ਕਰ ਰਿਹਾ। ਕਮਾਲ ਦੀ ਗੱਲ ਆ ਵੀ ਐਕਸਪਲੋਸਿਵ ਮਟੀਰੀਅਲ ਲਈ ਫਿਰਦਾ ਤੇ ਬੰਬ ਚਲਾਉਣ ਨੂੰ ਫਿਰਦਾ, ਤੇ ਕਹਿੰਦੇ ਵੀ ਉਹਨੂੰ ਪਤਾ ਹੀ ਜਿਹੜਾ ਉਹ ਨਹੀਂ ਹੈਗਾ। ਜਰਨਲਿਸਟ ਨੇ ਜਦ ਇਹ ਸੁੱਟ ਰਿਹਾ ਸੀ ਉਹ ਧਮਾਕਾ ਖੇਜ਼ ਸਮੱਗਰੀ
ਤਾਂ ਬਲਾਤ ਦੀ ਫੋਟੋਗ੍ਰਾਫੀ ਵੀ ਜਿਹੜੀ ਉਹ ਹੋਈ ਸੀ। ਉਸ ਟਾਈਮ ਦੇ ਉੱਤੇ ਜਿਹੜਾ ਉਸਦੇ ਵਿੱਚ ਫਿਊਜ਼ ਲੱਗਾ ਸੀ, ਉਸਨੂੰ ਇਸਨੇ ਅੱਗ ਲਗਾਈ ਹੋਈ ਸੀ। ਸਮੋਕ ਉਸਦੇ ਵਿੱਚੋਂ ਧੂੰਆਂ ਜਿਹੜਾ ਉਹ ਨਿਕਲ ਰਿਹਾ ਸੀਗਾ। ਸੋ ਐਕਸਪਲੋਸਿਵ TATP ਜਿਹੜਾ ਮਟੀਰੀਅਲ ਆ, ਉਹ ਉਸ ਦੇ ਵਿੱਚੋਂ ਬਾਅਦ ਦੇ ਵਿੱਚ ਮਿਲਿਆ ਸੀ। ਨਟ ਐਂਡ ਬੋਲਟ ਉਹਦੇ ਵਿੱਚ ਸੀਗੇ, ਜੋ ਕਿ ਕਹਿੰਦੇ ਵੀ ਆਪਣੇ ਆਪ ਬੁੱਝ ਗਿਆ, ਨਹੀਂ ਤਾਂ ਜੇ ਉਹ ਫਟ ਜਾਂਦਾ ਤਾਂ ਕਈ ਆਲੇ ਦੁਆਲੇ ਲੋਕਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਹੋ ਸਕਦਾ ਸੀਗਾ। ਸੋ ਜਿਹੜੇ ਬਾਕੀ ਲੋਕ ਉਹ ਕਹਿ ਰਹੇ ਵੀ ਇਹ ਤਾਂ ਮੂਰਖਤਾ ਵਾਲੀ ਗੱਲ ਆ। ਉਹਦੇ ਵਕੀਲ ਵੱਲੋਂ ਇਸ ਤਰੀਕੇ ਦੇ ਦੁਆਰਾ ਬਿਆਨ ਦੇਣਾ ਵੀ ਇਹ ਕਨਫਿਊਜ਼ ਸੀਗਾ, ਇਹਨੂੰ ਪਤਾ ਹੀ ਨਹੀਂ ਆ ਵੀ ਉਹ ਕੀ ਕਰ ਰਿਹਾ ਸੀ। ਜੀ, ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦਾ ਇੱਕ ਕੈਥੋਲਿਕ ਬਿਸ਼ਪ, ਉਸ ਨੂੰ ਹੁਣ ਅਸਤੀਫਾ ਦੇਣਾ ਪਿਆ ਜਦੋਂ ਉਸਨੇ $2,70,000 ਦੀ ਆਪਣੇ ਜਿਹੜਾ ਚਰਚ ਆ ਉਹਦੇ ਵਿੱਚ ਹੇਰਾਫੇਰੀ ਕਰ ਲਈ। ਇਮੈਨੂਅਲ ਸ਼ਲੇਟਾ ਸੈਂਡੀਗੋ ਦੇ ਰਹਿਣ ਵਾਲਾ ਆ। ਉਹਨੂੰ 17 ਫੈਲਨੀ ਚਾਰਜਸ ਉਹਦੇ ਉੱਤੇ ਲਾਏ ਗਏ ਹੈਗੇ ਆ। 69 ਸਾਲਾਂ ਦਾ ਸ਼ਲੇਟਾ ਜੋ ਆ, ਉਸਨੇ ਕਹਿੰਦੇ ਵੀ ਸੇਂਟ ਪੀਟਰ ਸ਼ੈਲਡੀਅਨ ਕੈਥੋਲਿਕ ਚਰਚ ਦੇ ਵਿੱਚ ਹੇਰਾਫੇਰੀ ਕੀਤੀ ਆ। ਜੀ, ਸੋ ਬਿਲਕੁਲ ਹੇਰਾਫੇਰੀ ਕਰਨ ਵਾਲੇ ਜਿਹੜੇ ਆ ਉਹ ਕਿਸੇ ਪਾਸੇ ਵੀ ਜਿਹੜਾ ਉਹ ਨਹੀਂ ਰਹਿੰਦੇ, ਚਾਹੇ ਉਹ ਧਾਰਮਿਕ ਸਥਾਨ ਆ ਤੇ ਚਾਹੇ ਜਿੱਦਾਂ ਤੁਸੀਂ ਹੌਸਪਾਈਸ ਵਾਲੀ ਜਿਹੜੀ ਗੱਲ ਆ ਉਹ ਦੱਸੀ ਸੀਗੀ। ਜੀ, ਜੀ, ਬਿਲਕੁਲ। ਸੋ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਆਪਾਂ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧ ਰਹੇ ਆ। ਜੀ, ਉਸ ਤੋਂ ਵੈਦਰ ਦੀ ਗੱਲਬਾਤ ਕਰਦੇ ਜਾਈਏ। ਵੈਦਰ ਕਾਫੀ ਜਿਹੜਾ ਗਰਮ ਹੋਣ ਜਾ ਰਿਹਾ ਹੈ ਕੈਲੀਫੋਰਨੀਆ ਦੇ ਵਿੱਚ, ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਤੇ ਸੈਂਟਰਲ ਵੈਲੀ ਦੇ ਵਿੱਚ ਵੀ 87 ਡਿਗਰੀ ਤੱਕ ਪਹੁੰਚਣ ਜਾ ਰਿਹਾ ਹੈ ਆਉਣ ਵਾਲੇ ਹਫ਼ਤੇ ਦੇ ਵਿੱਚ। ਜੀ, ਪਿਛਲੇ ਹਫ਼ਤੇ ਦੇ ਵਿੱਚ ਕਾਫੀ ਜ਼ਿਆਦਾ ਠੰਡ ਸੀਗੀ ਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਕੁਝ ਦਿਨਾਂ ਬਾਅਦ ਇਹ ਜਿਹੜਾ ਟੈਂਪਰੇਚਰ ਆ, ਕਈ ਜਗ੍ਹਾ ਤਾਂ 98 ਡਿਗਰੀ ਤੱਕ ਲਾਸ ਐਂਜਲਸ ਵਾਲਾ ਜੋ ਏਰੀਆ ਹੈ ਸਦਰਨ ਉੱਥੇ ਪਹੁੰਚ ਕੈਲੀਫੋਰਨੀਆ ਜਾਏਗਾ। 'ਚ ਜਿਹੜਾ ਹੋਏ ਅਸਰ ਹੋਣ ਜਾ ਰਿਹਾ। ਸੋ ਮੌਸਮ ਦੇ ਵਿੱਚ ਕਾਫੀ ਜ਼ਿਆਦਾ ਤਬਦੀਲੀ ਜਿਹੜੀ ਉਹ ਲਗਾਤਾਰ ਰਿਪੋਰਟ ਜਿਹੜੀ ਆ ਹਰਜੋਤ ਸਿੰਘ ਜੀ ਹੋ ਰਹੀ ਆ। ਸੋ ਉਹਦੇ ਕਰਕੇ ਅਸਰ ਪਊਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਗਵਰਨਰ KIV ਜਿਹੜੇ ਆ ਉਹਨਾਂ ਦੇ ਦੁਆਰਾ ਆਪਣੇ ਕਾਰਜਕਾਲ ਦੇ ਵਿੱਚ ਇੱਕ ਦੂਜੇ ਜਾਣੇ ਨੂੰ ਮੌਤ ਦੀ ਸਜ਼ਾ ਤੋਂ ਇੱਕ ਹਿਸਾਬ ਦੇ ਨਾਲ ਮੁਆਫੀ ਜਿਹੜੀ ਉਹ ਦਿੱਤੀ ਜਾ ਰਹੀ ਹੈ। ਐਲਬਾਮਾ ਦੇ ਜਿਹੜੇ ਗਵਰਨਰ ਆ, ਉਹਨਾਂ ਨੇ ਡੈਥ ਰੋ ਇਨਮੇਟ ਆ ਜਿਹੜਾ ਆ, ਕਹਿੰਦੇ ਵੀ ਜਿਸਨੇ ਟ੍ਰਿਗਰ ਪੁੱਲ ਨਹੀਂ ਸੀ ਕੀਤਾ, ਉਸ ਨੂੰ ਜਿਹੜਾ ਹੁਣ ਉਹਨਾਂ ਨੇ ਮੌਤ ਦੀ ਸਜ਼ਾ ਤੋਂ ਮੁਆਫੀ ਦੇ ਦਿੱਤੀ ਆ। ਕਹਿੰਦੇ ਵੀ ਇਨਮੇਟ ਚਾਰਲਸ ਬਰਟਨ, ਇਸ ਦੀ ਮੌਤ ਨੂੰ ਸਕੈਜੂਲ ਕੀਤਾ ਗਿਆ ਸੀਗਾ। ਗਨਮੈਨ ਦੀ ਜਿਹੜੀ ਸੈਂਟੈਂਸ ਆ ਉਹ ਕਈ ਸਾਲ ਪਹਿਲਾਂ ਕਮਿਊਟ ਕਰ ਦਿੱਤੀ ਗਈ ਸੀਗੀ, ਪਰ ਉਸ ਦੇ ਬਾਵਜੂਦ ਉਹ ਡੈਥ ਰੋ ਦੇ ਉੱਤੇ ਵੇਟ ਕਰ ਰਿਹਾ ਸੀਗਾ। ਸੋ ਕਹਿੰਦੇ ਵੀ ਆਟੋਜ਼ੋਨ ਸਟੋਰ ਦੇ ਵਿੱਚ ਟੈਲਾਡੇਗਾ ਐਲਬਾਮਾ 'ਚ ਕੰਮ ਕਰਦਾ ਸੀਗਾ ਸਮਰ ਆਫ 1991। ਜਦ ਕਹਿੰਦੇ ਵੀ ਇਹਦੇ ਨਾਲ ਦੇ ਜਿਹੜੇ 5 ਹੋਰ ਸਾਥੀ ਜੋ ਰੋਬਰੀ ਕਰ ਰਹੇ ਸੀਗੇ, ਉਹਨਾਂ ਦੇ ਦੁਆਰਾ ਕਿਸੇ ਇੱਕ ਚੋਂ ਨੇ ਗੋਲੀ ਚਲਾਈ ਤੇ ਇੱਕ ਕਸਟਮਰ ਦੀ ਜਿਹੜੀ ਉਹ ਮੌਤ ਹੋ ਗਈ ਸੀਗੀ। ਸੋ ਪਰ ਇਹ ਉਸ ਦੋਸ਼ਾਂ ਦੇ ਵਿੱਚ ਦੋਸ਼ੀ ਪਾਇਆ ਗਿਆ ਸੀਗਾ। ਇਹ ਲਗਾਤਾਰ ਕਹਿੰਦਾ ਰਿਹਾ ਵੀ ਮੈਂ ਟ੍ਰਿਗਰ ਪੁੱਲ ਨਹੀਂ ਸੀ ਕੀਤਾ। ਇਵੈਂਚੁਅਲੀ ਇਸ ਦੀ ਜਿਹੜੀ ਸਜ਼ਾ ਹੈ ਉਹ ਕਮਿਊਟ ਕੀਤੀ ਗਈ ਸੀ ਤੇ ਹੁਣ ਜਿਹੜੇ ਉੱਥੋਂ ਦੇ ਗਵਰਨਰ ਐਲਾਬਾਮਾ ਦੇ, ਉਹਨਾਂ ਨੇ ਇਸ ਦੀ ਮੌਤ ਦੀ ਸਜ਼ਾ ਨੂੰ ਜਿਹੜਾ ਉਹ ਹਟਾ ਦਿੱਤਾ ਆ। ਸੋ ਕਹਿੰਦੇ ਵੀ ਇਹਨਾਂ ਦੀ ਸੈਕਿੰਡ ਕਮਿਊਟੇਸ਼ਨ ਹੈਗੀ ਆ ਗਵਰਨਰ KIV ਦੇ ਦੁਆਰਾ ਕਿਸੇ ਨੂੰ ਮੌਤ ਦੀ ਸਜ਼ਾ ਤੋਂ ਮੁਆਫੀ ਦੇਣੀ। ਜੇ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ, ਇੰਡੀਆ ਦੇ 91 ਰੁਪਏ ਤੇ 91 ਪੈਸੇ ਤੇ ਪਾਕਿਸਤਾਨ ਦੇ 279 ਰੁਪਏ ਤੇ 31 ਪੈਸੇ। ਜੀ, ਮਾਰਕੀਟ ਦੇ ਵਿੱਚ ਅੱਜ ਡਾਊ ਜੋਨਸ 47 ਪੁਆਇੰਟ ਘਟ ਕੇ 47,000 ਤੇ 693 ਦੇ ਉੱਤੇ ਬੰਦ ਹੋਇਆ। S&P 21 ਪੁਆਇੰਟ ਘਟ ਕੇ 6775, ਨੈਸਡੈਕ 43 ਪੁਆਇੰਟ ਘਟ ਕੇ 22,653 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $5201 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $87 ਪ੍ਰਤੀ ਬੈਰਲ ਜਿਹੜੀ ਉਹ ਚੱਲ ਰਹੀ ਹੈ। 10 ਈਅਰ ਯੀਲਡ 4.11%। ਬਿਟਕੋਇਨ 71,448 ਤੇ ਇਥੀਰੀਅਮ 2,000 ਤੇ $84 ਦੇ ਬਰਾਬਰ ਚੱਲ ਰਿਹਾ ਹੈ। ਤੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਇੱਕ ਵਾਰੀ ਫੇਰ ਦੱਸ ਦਈਏ ਸਰੋਤਿਆਂ ਨੂੰ ਕਿ ਹੁਣ ਤੋਂ ਬਾਅਦ ਰਹਿਰਾ ਸਾਹਿਬ ਦੇ ਪਾਠ ਹੋਣਗੇ ਤੇ ਉਸ ਤੋਂ ਬਾਅਦ ਭਾਈ ਅਮਰੀਕ ਸਿੰਘ ਚੰਡੀਗੜ੍ਹ ਅੱਜ ਕੱਲ ਸਟਾਕਟਨ ਗੁਰਦੁਆਰਾ ਸਾਹਿਬ ਕਥਾ ਕਰ ਰਿਹਾ ਤੇ ਉਹ ਤੁਸੀਂ ਕਥਾ ਜਿਹੜੇ ਘਰਾਂ ਦੇ ਵਿੱਚ ਬੈਠੇ ਹੈਗੇ ਰੇਡੀਓ ਸੈਟਸ ਦੇ ਉੱਤੇ ਆਪਣੀ ਐਪਸ ਦੇ ਰਾਹੀਂ ਦੂਰ ਦਰਾਡੇ ਜਿੱਥੇ ਵੀ ਬੈਠੇ ਆ, ਉਹ ਤੁਸੀਂ ਕਥਾ ਸਰਵਣ ਕਰੋਗੇ। ਜੀ, ਹੁਣ ਲੈਣੇ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ।
ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ। ਯੂਐਸ।